असलामुअलैकुम। की हाल चाल है तुहाडा? ठीक ठाक हो तुसी सारे? कैसी तबीयत है तुहाडी सारियां दी? अल्लाह करे तुसी सारे हसते रहो ते बसते रहो। ते आ गए आ जी नायाब जमानिਆਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਫੇਰ ਆ ਗਏ ਆ ਤੇ ਮੈਂ ਇੱਕ ਤੁਹਾਨੂੰ ਪਹਿਲੇ ਸ਼ੇਰ ਸੁਣਾ ਦੇਣੀ ਆ ਤੇ ਫਿਰ ਅਸੀਂ ਆਪਣੀ ਗੱਲ ਅੱਗੇ ਚਲਾਉਂਦੇ ਹਾਂ। ਬਲਦਾ ਸੂਰਜ ਕਹਿੰਦਾ ਸੀ ਕੋਈ ਮੇਰੀ ਥਾਂ ਵਰਗਾ, ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਵੇਖਾਂਗੇ। ਕਿੰਨੀ ਛੋਟੀ ਜਿਹੇ ਜੁਮਲੇ ਵਿੱਚ ਕਿੰਨੀ ਬੜੀ ਗੱਲ ਕਹਿ ਦਿੱਤੀ ਗਈ ਹੈ। ਮੈਨੂੰ ਬੜਾ ਅੱਛਾ ਲੱਗਿਆ ਤੇ ਮੈਂ ਤੁਹਾਡੇ ਵਾਸਤੇ ਸ਼ੇਅਰ ਕਰ ਲਿਆ ਹੈ ਕੋਈ ਮੇਰੇ ਥਾਂ ਵਰਗਾ। ਤੇ ਅੱਜ ਅਸੀਂ ਜ਼ਿਕਰ ਕਰਾਂਗੇ ਬਚਪਨ ਦੀਆਂ ਯਾਦਾਂ। ਤੇ ਜ਼ਾਹਿਰ ਜਿਹੜੇ ਸੁਣਦੇ ਨੇ ਉਹਨਾਂ ਨੂੰ ਵੀ ਪਤਾ ਹੋਏਗਾ ਕਿ ਹਾਫਜ਼ਿਆਂ ਵਿੱਚ ਇੱਕ ਤੋਂ ਇੱਕ ਗੱਲ ਹੁੰਦੀ। भूली हुई हूँ दास्तां, गुजरा हुआ ख्याल हूँ। भूली हुई हूँ दास्तां, गुजरा हुआ ख्याल हूँ। जिसको ना तुम समझ सके मैं सा एक सवाल हूँ। भूली हुई हूँ दास्तां। लो भाई, भूली हुई है दास्तान। ਤੇ ਆ ਜਾਣੇ ਅਸੀਂ ਮੌਜੂ ਦੀ ਤਰਫ ਕਿ ਅੱਜ ਅਸੀਂ ਮੈਂ ਦੇਖਣੀ ਆ ਕਿ ਅਸੀਂ ਮੈਂ ਹੁਣ ਨੀਚੇ ਕਿਚਨ ਤੋਂ ਹਾਂਡੀ ਸ਼ਾਂਡੀ ਪਕਾ ਕੇ ਨਾ ਬੜੀ ਫਾਰਗ ਹੋ ਕੇ ਆਈ ਹਾਂ। ਤੇ ਅੱਜ ਪਕਾਈਏ ਮਿਕਸ ਸਬਜ਼ੀ, ਆਲੂ ਮਟਰ ਗਾਜਰ ਮੇਥੀ ਤੇ ਕਮਲੀ ਹਾਂਡੀ ਵੀ ਇਹਨੂੰ ਕਹਿੰਦੇ ਨੇ, ਤੇ ਮਿਕਸ ਸਬਜ਼ੀ ਵੀ ਤੇ ਮਿਕਸ ਵੈਜੀਟੇਬਲ ਤੇ ਉਹ ਪਕਾ ਕੇ ਆਈ ਆ। ਤੇ ਮੈਂ ਉੱਥੇ ਨਾਲ ਅਸੀਂ ਰੱਖਿਆ ਹੋਇਆ ਹੈ, ਹਾਲਾਂਕਿ ਪਾਣੀ ਸਾਫ਼ ਆਉਂਦਾ ਹੋਵੇ ਪਰ ਫਿਰ ਵੀ ਇੱਕ ਫਿਲਟਰ ਰੱਖਿਆ ਹੋਇਆ ਜੱਗ ਕਿ ਪਾਣੀ ਸਾਫ਼ ਹੋ ਕੇ ਉਹਦੇ ਵਿੱਚੋਂ ਆਵੇ। ਜ਼ਰਾ ਜੇ ਵੀ ਸਾਨੂੰ ਕੋਈ ਉਹਦੇ ਵਿੱਚ ਜਰਾਸੀਮ ਜਾਂ ਕੋਈ ਚੀਜ਼ ਅਸੀਂ ਕਬੂਲ ਨਹੀਂ ਹੈ, ਕੁਛ ਬਿਲਕੁਲ ਪਿਓਰ ਵਾਟਰ ਚਾਹੀਦਾ ਸਾਨੂੰ। ਤੇ ਮੈਨੂੰ ਉਹ ਜ਼ਮਾਨੇ ਫਿਰ ਯਾਦ ਆ ਗਏ ਕਿ ਜਦੋਂ ਘੜਿਆਂ ਵਿੱਚ ਪਾਣੀ ਪਾ ਕੇ ਰੱਖਿਆ ਜਾਂਦਾ ਸੀ। ਘੜਾ, ਸਾਡਾ ਘੜੇ ਕਿੱਥੇ ਗੁਆਚ ਗਏ, ਜਿਹੜੇ ਸੋਹਣੇ ਮਿੱਠੇ ਠੰਡੇ ਪਾਣੀ ਜਿਹਨਾਂ 'ਚੋਂ ਅਸੀਂ ਪੀਂਦੇ ਹੁੰਦੇ ਸਾਂ। ਠੰਡਾ ਪਾਣੀ ਨਾ ਉਸ ਜ਼ਮਾਨੇ 'ਚ ਫਰਿੱਜ ਹੁੰਦਾ ਸੀ, ਨਾ ਉਸ ਜ਼ਮਾਨੇ ਵਿੱਚ ਕੋਈ ਐਸਾ ਬਰਫ਼ ਦੀ ਸਹੂਲਤ ਹੁੰਦੀ ਸੀ। ਸਿਰਫ ਆਉਂਦਾ ਸੀ ਕਿ ਠੰਡੇ ਘੜੇ, ਮਿੱਟੀ ਦੇ ਘੜੇ ਤੇ ਉਹਦੇ ਵਿੱਚ ਪਾਣੀ ਤੇ ਗਾਗਰ ਤੇ ਉਹਦੇ ਵਿੱਚ ਪਾ ਕੇ ਰੱਖ ਲਵੋ। ਸੁਰਾਹੀਆਂ ਵੀ ਹੁੰਦੀਆਂ ਸਨ, ਘੜੇ ਵੀ ਹੁੰਦੇ ਸਨ, ਹਸਬੇ ਜ਼ਰੂਰਤ ਦੋ ਜਾਂ ਤਿੰਨ ਘੜੇ ਤੇ ਹਰ ਘਰ ਵਿੱਚ ਹੁੰਦੇ ਸਨ। ਇੱਕ ਛੋਟੀ ਸੁਰਾਹੀ ਵੀ ਹੁੰਦੀ ਸੀ ਪਤਲੀ ਜਿਹੀ ਗਰਦਨ ਵਾਲੀ, ਉਹ ਫਿਰ ਲੋਕ ਜ਼ਿਆਦਾਤਰ ਕਮਰੇ ਵਿੱਚ ਹੀ ਰੱਖ ਲੈਂਦੇ ਸਨ ਕਿ ਚਲੋ ਬਾਰ-ਬਾਰ ਨਹੀਂ ਜਾਣਾ ਪਏਗਾ, ਅੰਦਰੋਂ ਹੀ ਪਾ ਲਓ। ਇੱਕ ਵੱਡਾ ਘੜੇ ਬਾਹਰ ਹੁੰਦੇ ਸਨ। ਤੇ ਜਦੋਂ ਸਫ਼ਰ 'ਤੇ ਵੀ ਜਾਂਦੇ ਸਨ ਤੇ ਅੱਜ ਕੱਲ੍ਹ ਤਾਂ ਕੂਲਰ ਲੈ ਕੇ ਜਾਂਦੇ ਨੇ ਲੋਕ। ਹੁਣ ਤਾਂ ਖੈਰ ਕੂਲਰ ਤੋਂ ਵੀ ਜਾਨ ਛੁੱਟ ਗਈ, ਹੁਣ ਤਾਂ ਵੈਸੇ ਹੀ ਬੋਟਲ ਮਿਲ ਜਾਂਦੀਆਂ ਨੇ ਹਰ ਜਗ੍ਹਾ ਸਫ਼ਰ ਵਿੱਚ ਵੀ, ਤੇ ਲੋਕ ਹੁਣ ਬੜਾ ਈਜ਼ੀ ਫੀਲ ਕਰਦੇ ਨੇ, ਨਹੀਂ ਲੈ ਕੇ ਜਾਂਦੇ। ਲੇਕਿਨ ਚਲੋ ਕੂਲਰ ਆ ਗਏ ਸਨ, ਲੇਕਿਨ ਉਸ ਤੋਂ ਪਹਿਲੇ ਫਿਰ ਸੁਰਾਹੀ, ਜਦੋਂ ਸਿਆਲਕੋਟ ਦਾ ਸਫ਼ਰ ਜਾਣਾ ਜਾਂ ਕਿਤੇ ਵੀ, ਸਪੈਸ਼ਲੀ ਸਿਆਲਕੋਟ ਦਾ ਸਫ਼ਰ ਜਦੋਂ ਟ੍ਰੇਨ ਦਾ ਲੋਕ ਸਫ਼ਰ ਕਰਦੇ ਸਨ ਤੇ ਉਦੋਂ ਫਿਰ ਸੁਰਾਹੀ ਨਾਲ ਰੱਖੀ ਜਾਂਦੀ ਸੀ, ਉੱਤੇ ਮੂੰਦਾ ਮਾਰ ਦਿੱਤਾ ਜਾਂਦਾ ਸੀ ਇੱਕ ਗਲਾਸ। ਤੇ ਚਲੋ ਬਈ ਰਸਤੇ ਜਦੋਂ ਪਿਆਸ ਲੱਗੀ ਉਸ ਗਲਾਸ 'ਚ ਪਾਣੀ ਪਾ ਲਓ ਤੇ ਪੀ ਲਓ। ਫਿਰ ਰੋੜੀ ਸਟੇਸ਼ਨ ਜਾਂ ਜਿੱਥੇ ਵੀ ਆਉਂਦਾ ਸੀ ਨਾ ਇਸ ਤਰ੍ਹਾਂ ਕੋਈ ਸਟੇਸ਼ਨ ਬੜਾ, ਫਿਰ ਉੱਥੋਂ ਪਾਣੀ ਭਰ ਲਿਆ ਜਾਂਦਾ ਸੀ। ਇਸ ਤਰ੍ਹਾਂ ਸਫ਼ਰ ਕੱਟਦਾ ਸੀ। ਤੇ ਹੁਣ ਤਾਂ ਬੜੀ ਸਹੂਲਤਾਂ ਆ ਗਈਆਂ ਨੇ। ਤੇ ਮੈਂ ਉਹ ਸੋਚ ਰਹੀ ਸਾਂ ਕਿ ਉਹਨਾਂ ਜ਼ਮਾਨਿਆਂ 'ਚ ਲੋਕ ਦੇਖੋ ਇਸ ਤਰ੍ਹਾਂ ਆਮ ਨਲਕੇ ਦਾ ਪਾਣੀ ਆਉਂਦਾ ਸੀ, ਘੜੇ 'ਚ ਪਾ ਲੈਂਦੇ ਸਨ ਤੇ ਪੀ ਲੈਂਦੇ ਸਨ। ਤੇ ਅੱਲਾ ਅੱਲਾ ਤੇ ਖੈਰ ਸੱਲਾ, ਬਿਮਾਰੀਆਂ ਵੀ ਘੱਟ ਸਨ ਤੇ ਠੰਡੇ ਘੜਿਆਂ ਦੇ ਪਾਣੀ। ਉਹ ਹੁਣ ਘੜਾ ਹੈਗਾ ਵੀ, ਐਸੀ ਗੱਲ ਨਹੀਂ ਕਿ ਖ਼ਤਮ ਹੋ ਗਏ ਨੇ, ਲੇਕਿਨ ਜਿਸ ਤਾਦਾਦ ਵਿੱਚ ਪਹਿਲੇ ਤਾਂ ਹਰ ਘਰ 'ਚ ਘੜਾ ਤੁਹਾਨੂੰ ਮਿਲਦਾ ਸੀ ਨਾ, ਕਿ ਹਰ ਘਰ 'ਚ ਘੜਾ ਪਿਆ। ਹੁਣ ਉਹ ਚੀਜ਼ ਨਹੀਂ ਸਾਨੂੰ ਨਜ਼ਰ ਆਏਗੀ। ਹੁਣ ਇਹ ਵੀ ਕਿ ਟੈਂਕ ਬਣ ਗਏ ਨੇ, ਪਾਣੀ ਉੱਪਰ ਆ ਜਾਂਦਾ ਹੈ, ਫਿਰ ਉਹ ਲੋਕ ਟੂਟੀ ਖੋਲ੍ਹਦੇ ਨੇ, ਪਾਣੀ ਮਿਲ ਜਾਂਦਾ ਹੈ, ਬੋਤਲਾਂ ਭਰ ਕੇ ਫਰਿੱਜ ਵਿੱਚ ਰੱਖ ਦਿੰਦੇ ਨੇ। ਤੇ ਘੜਿਆਂ ਦੀ ਜ਼ਰੂਰਤ ਜਿਹੜੀ ਨਾ ਕਾਫੀ ਹੱਦ ਤੱਕ ਘੱਟ ਹੋ ਗਈ ਹੈ। ਪਰ ਘੜੇ ਦਾ ਠੰਡਾ ਮਿੱਠਾ ਪਾਣੀ ਜੇ ਪੀਓ, ਇੰਨਾ ਠੰਡਾ ਲੱਗਦਾ ਸੀ ਕਿ ਉਸ ਫਰਿੱਜਾਂ ਨਹੀਂ ਹੁੰਦੀਆਂ ਸਨ। ਨਿੰਮ ਦੇ ਬੂਟੇ ਦੇ ਥੱਲੇ ਇੱਕ ਲੱਕੜ ਦਾ ਸਟੈਂਡ ਸਾਡੇ ਘਰ ਹੁੰਦਾ ਸੀ, ਜਿਹਦਾ ਉਹਦੇ ਉੱਤੇ ਮਟਕੇ ਰੱਖ ਦਿੱਤੇ ਜਾਂਦੇ ਸਨ ਕਿਦੋਂ, ਉਹਦੇ ਵਿੱਚੋਂ ਫਿਰ ਸਾਰਾ ਦਿਨ ਪਾਣੀ ਪੀ ਜਾਣਾ। ਬਰਫ਼ ਕਦੀ ਕਦਾਰ ਆਉਂਦੀ ਹੁੰਦੀ ਸੀ, ਨਾਯਾਬ ਚੀਜ਼ ਸੀ, ਜਾ ਕੇ ਬੜੀ ਦੂਰੋਂ ਪੈਦਲ ਲੈ ਕੇ ਆਣੀ। ਤੇ ਕਦੀ ਕਦੀ ਅੱਬੂ ਨੇ ਬਰਫ਼ ਲੈ ਕੇ ਆ ਜਾਣੀ, ਖਾਸ ਕਰ ਜੋ ਲੱਸੀ ਬਣਾਉਣੀ ਹੁੰਦੇ ਸਨ ਤਾਂ ਬਰਫ਼ ਦੀ ਬੜੀ ਜ਼ਰੂਰਤ ਹੁੰਦੀ ਸੀ। ਤੇ ਫਿਰ ਉਹ ਅੱਬੂ ਨੇ ਜਾ ਕੇ ਲੈ ਕੇ ਆਣੀ। ਉਹ ਅੱਧੀ ਤੇ ਰਸਤੇ 'ਚ ਹੀ ਖੁਰ ਜਾਂਦੀ ਸੀ, ਇੰਨੀ ਦੂਰ ਦੁਕਾਨ ਸੀ ਬਰਫ਼ ਵਾਲੇ ਦੀ ਕਿ ਪੈਦਲ ਚੱਲ ਕੇ ਜਾਣਾ, ਸਵਾਰੀ ਹੁੰਦੀ ਨਹੀਂ ਸੀ, ਤਾਂ ਬਰਫ਼ ਸਾਰੀ ਖੁਰ ਜਾਂਦੀ ਸੀ। ਤੇ ਇਸ ਤੋਂ ਜ਼ਿਆਦਾਤਰ ਘੜਿਆਂ ਦਾ ਇਸਤੇਮਾਲ ਹੁੰਦਾ ਸੀ।
ਤੇ ਫਿਰ ਜਦੋਂ ਅਸੀਂ ਆਪਣੀ ਖਾਲਾ ਦੇ ਕੋਲ ਜਾਂਦੇ ਹੁੰਦੇ ਸਾਂ ਪਿੰਡ, ਮੈਂ ਅਗਰ ਹੁਣ ਪਾਕਿਸਤਾਨ ਗਈ ਨਾ, ਮੈਂ ਤੁਹਾਨੂੰ ਉਹ ਜਗ੍ਹਾ ਦਿਖਾਵਾਂਗੀ। ਉਹ ਬਦਲ ਤੇ ਗਈਆਂ ਹੋਣੀਆਂ ਨੇ ਸਾਰੇ, ਹੁਣ ਤੇ ਹਰ ਚੀਜ਼ ਬਦਲ ਗਈ ਹੈ, ਪਰ ਉਹ ਸ਼ਾਖ ਹਲੇ ਵੀ ਉੱਥੇ ਹੈਗੀ। ਸ਼ਾਖ ਕਹਿੰਦੇ ਨੇ ਨਹਿਰ ਜਿਵੇਂ ਕਹਿ ਲਓ, ਜਾਂ ਸਿੰਧ ਵਿੱਚ ਜ਼ਿਆਦਾਤਰ ਸ਼ਾਖ ਦਾ ਲਫ਼ਜ਼ ਇਸਤੇਮਾਲ ਹੁੰਦਾ। ਸ਼ਾਖ ਹਲੇ ਵੀ ਉੱਥੇ ਹੈਗੀ ਹੈ। ਜਿੱਥੋਂ ਖਾਲਾ ਦੇ ਘਰ ਦਾ ਮੈਂ ਅਗਰ ਮੈਂ ਜਾ ਸਕੀ ਉੱਥੇ, ਤਾਂ ਮੈਂ ਜ਼ਰੂਰ ਤੁਹਾਨੂੰ ਦਿਖਾਵਾਂਗੀ ਕਿ ਕਿੱਥੇ ਖਾਲਾ ਹੋਰੀ ਸਾਡੀ। ਅਸੀਂ ਜਾਂਦੇ ਸਾਂ ਖਾਲਾ ਦੇ ਕੋਲ, ਉਹਨਾਂ ਦੀ ਦਰਾਣੀਆਂ ਜਠਾਣੀਆਂ ਸਾਰੀਆਂ ਸਵੇਰੇ ਸਵੇਰੇ ਆ ਕੇ ਉਹ ਸ਼ਾਖ 'ਤੇ ਭਾਂਡੇ ਧੋਣੇ ਉਹਨਾਂ ਨੇ। ਉਸ ਤੋਂ ਬਾਅਦ ਫਿਰ ਉਹ ਸ਼ਾਖ ਤੋਂ ਫਿਰ ਉਹ ਮਟਕੇ ਭਰ ਕੇ ਨਾ, ਅਤੇ ਉਹ ਫਿਰ ਇੰਨੂ ਬਣਾ ਕੇ, ਇਸੇ ਕੱਪੜੇ ਦਾ ਇੰਨੂ ਹੁੰਦਾ ਸੀ, ਸਿਰ 'ਤੇ ਰੱਖ ਕੇ ਤੇ ਮਟਕੇ ਰੱਖਣੇ। ਇੱਕ ਮਟਕਾ ਇਸ ਤਰ੍ਹਾਂ ਫੜ ਲੈਣਾ, ਇੱਕ ਨੇ ਇਸ ਤਰ੍ਹਾਂ ਫੜ ਲੈਣਾ, ਅਤੇ ਉਹ ਮਟਕੇ ਫਿਰ ਘਰ ਲੈ ਕੇ ਆਏ ਜਾਂਦੇ ਸਨ। ਵੱਡਾ ਸਾਰਾ ਨਿੰਮ ਦਾ ਬੂਟਾ ਸੀ, ਉਹਦੇ ਥੱਲੇ ਰੱਖ ਦੇਣੇ। ਲੇਕਿਨ ਸ਼ਾਖ ਦਾ ਪਾਣੀ ਕਿਉਂਕਿ ਵਗਦਾ ਪਾਣੀ ਹੁੰਦਾ ਵੇ, ਉਹ ਫਿਰ ਮਹਿਲਾ ਤੇ ਹੁੰਦਾ ਵੇ। ਫਿਰ ਉਹਦੇ ਵਿੱਚ ਖਾਲਾ ਨੇ ਫਿਟਕੜੀ ਲਾਣੀ, ਹਲਕੇ ਜਿਹੇ ਹੱਥ ਨਾਲ ਘੁਮਾ ਦੇਣੀ, ਫਿਟਕੜੀ ਕਹਿਣਾ ਥੋੜ੍ਹੀ ਦੇਰ ਹੁਣ ਰੁਕ ਜਾਵੋ। ਅਤੇ ਉਹ ਫਿਰ ਮਾਫ਼ ਕਰ ਦਿਓ। ਅਤੇ ਉਹ ਫਿਰ ਖਾਲਾ ਨੇ ਉਹ ਲਾ ਦੇਣੀ। ਫਿਰ ਸਾਨੂੰ ਬੜਾ ਸ਼ੌਕ ਹੁੰਦਾ ਸੀ ਕਿ ਇਹ ਕਿਹੜੀ ਅਜੀਬ ਚੀਜ਼ ਹੈ, ਜਾਦੂਈ ਚੀਜ਼ ਹੈ ਕਿ ਜਿਹਦੇ ਨਾਲ ਪਾਣੀ ਸਾਫ਼ ਹੋ ਜਾਂਦਾ। ਅਸੀਂ ਕਹਿਣਾ ਖਾਲਾ ਸਾਨੂੰ ਵੀ ਦੇ, ਖਾਲਾ ਨੇ ਕਹਿਣਾ ਬਹੁਤਾ ਲੱਗ ਜਾਏਗਾ ਨਾ, ਪਾਣੀ ਕੌੜਾ ਹੋ ਜਾਂਦਾ। ਅਤੇ ਮੈਂ ਆਪ ਲਾਉਂਦੀ ਹਾਂ। ਲੇਕਿਨ ਸਾਨੂੰ ਬੜੀ ਹੈਰਤ ਹੁੰਦੀ ਸੀ ਕਿ ਇਸ ਚੀਜ਼ ਲੱਗਣਾ ਪਾਣੀ ਸਾਫ਼ ਹੋ ਜਾਂਦਾ। ਉਹ ਫਿਰ ਪਾਣੀ ਬਾਲਟੀ ਵਿੱਚ ਵੀ ਲਾ ਦਿੱਤਾ ਜਾਣਾ, ਫਿਰ ਕੀ ਕਹਿੰਦੇ ਨੇ ਮਟਕਿਆਂ ਵਿੱਚ ਵੀ, ਉਹ ਫਿਰ ਸਾਫ਼ ਨਿੱਥਰ ਜਾਂਦਾ ਸੀ ਪਾਣੀ। ਲੋਕ ਉਹੀ ਪਾਣੀ ਪੀਂਦੇ ਸਨ। ਫਿਰ ਆਖਰ 'ਚ ਨੀਚੇ ਥੋੜ੍ਹਾ ਜਿਹਾ ਜਿਹੜਾ ਰਹਿ ਜਾਣਾ, ਉਹ ਰੋੜ ਦਿੱਤਾ ਜਾਂਦਾ ਸੀ ਪਾਣੀ। ਪਰ ਡੇਲੀ ਦੇ ਹਿਸਾਬ ਦੇ ਨਾਲ ਜਾ ਕੇ ਸਿਰਾਂ 'ਤੇ ਚੁੱਕ ਕੇ ਔਰਤਾਂ ਮਟਕੇ ਲੈ ਕੇ ਆਉਂਦੀਆਂ ਸਨ। ਅਸੀਂ ਆਪਣੀ ਅੱਖਾਂ ਦੇ ਨਾਲ ਦੇਖੇ ਆਪਣੇ ਖਾਲਾ ਦੇ ਘਰ। ਸਾਡੇ ਘਰ ਵੀ ਮਟਕੇ ਹੀ ਸਨ ਉਸ ਜ਼ਮਾਨੇ ਵਿੱਚ। ਤੋਬਾ ਭਈਆ ਅਤੇ ਖੰਘ ਅੱਜ ਜਿਹੜੀ ਹੈ ਕਿ ਸਾਡੇ ਘਰ ਵੀ ਮਟਕੇ ਹੀ ਸਨ। ਪਰ ਜਿਹੜਾ ਨਾ ਸਾਡਾ ਆਉਂਦਾ ਸੀ ਵਾਟਰ ਸਪਲਾਈ ਦਾ ਪਾਣੀ ਆਉਂਦਾ ਸੀ 2 ਟਾਈਮ, ਅਤੇ ਅਸੀਂ ਫਿਰ ਉਹਨੂੰ ਭਰ ਲੈਂਦੇ ਹੁੰਦੇ ਸਾਂ ਮਟਕਿਆਂ ਨੂੰ, ਕਿ ਸੁਬਾਹ ਵੀ ਪਾਣੀ ਆਉਣਾ ਹੋਵੇ ਮਟਕੇ ਭਰ ਕੇ ਰੱਖ ਲੈਣੇ, ਸ਼ਾਮ ਨੂੰ ਵੀ ਪਾਣੀ ਆਉਣਾ ਹੋਵੇ ਉਹ ਟੂਟੀ ਥੱਲੇ ਰੱਖ ਦੇਣੀ ਬਾਲਟੀ, ਅਤੇ ਵਾਰੀ ਵਾਰੀ ਸਾਰੇ ਪਾਣੀ ਭਰੋ। ਅਤੇ ਪਾਣੀ ਭਰਨਾ ਇੱਕ ਹਮਾਮ ਹੁੰਦਾ ਸੀ, ਉਹ ਹਮਾਮ ਭਰਿਆ ਜਾਂਦਾ ਸੀ ਬਾਥਰੂਮ 'ਚ ਰੱਖ ਕੇ, ਕਿ ਜੇ ਕਿਸੇ ਨੇ ਹੱਥ ਮੂੰਹ ਧੋਣਾ ਹੋਵੇ, ਕੁਛ ਬਾਥਰੂਮ ਜਾਣਾ ਹੋਵੇ। ਕਿਉਂਕਿ ਉਸ ਉੱਪਰ ਇਸ ਟੈਂਕ ਨਹੀਂ ਹੁੰਦੇ ਸਨ, ਅੰਡਰਗਰਾਊਂਡ ਟੈਂਕ ਹੁੰਦੇ ਸਨ ਉੱਪਰ ਵਾਲੇ, ਅਤੇ ਫਿਰ ਪਾਣੀ ਇਸ ਤਰ੍ਹਾਂ ਹੀ ਸੰਭਾਲ ਕੇ ਬਾਲਟੀਆਂ ਸ਼ਾਲਟੀਆਂ 'ਚ ਹਮਾਮ 'ਚ ਪਾ ਕੇ ਰੱਖਿਆ ਜਾਂਦਾ ਸੀ। ਅਤੇ ਉਹ ਹੁਣ ਉਹ ਘੜੇ ਨਜ਼ਰ ਨਹੀਂ ਆਉਂਦੇ। ਹੁਣ ਜ਼ਿੰਦਗੀ 'ਚ ਦੇਖੋ ਕਿੰਨੀਆਂ ਸਹੂਲਤਾਂ ਆ ਗਈਆਂ ਨੇ ਕਿ ਤੁਸੀਂ ਆਰਾਮ ਦੇ ਨਾਲ ਮਿਨਰਲ ਵਾਟਰ ਤੁਹਾਨੂੰ ਮਿਲ ਰਿਹਾ, ਜੂਸਿਸ ਮਿਲ ਰਹੇ ਨੇ, ਤੁਹਾਨੂੰ ਸਾਫ਼ ਪਾਣੀ ਮਿਲ ਰਿਹਾ ਵੇ, ਫਿਲਟਰ ਪਲਾਂਟ 'ਤੇ ਪਾਣੀ ਮਿਲ ਰਹੇ ਨੇ। ਬਹੁਤ ਸਹੂਲਤਾਂ ਆ ਗਈਆਂ ਨੇ ਜ਼ਿੰਦਗੀ ਵਿੱਚ। ਪਰ ਉਹ ਜ਼ਮਾਨੇ, ਉਹ ਨਾਯਾਬ ਜ਼ਮਾਨੇ ਕਦੀ ਭੁੱਲ ਹੀ ਨਹੀਂ ਸਕਦੇ ਕਿ ਜਦੋਂ ਔਰਤਾਂ ਸਿਰਾਂ 'ਤੇ ਘੜੇ ਚੁੱਕ ਕੇ ਵਿਚਾਰੀਆਂ ਕਰਦੇ। ਅੱਜ ਦੇ ਦੌਰ 'ਚ ਵੀ ਐਸੇ ਇਲਾਕੇ ਹੈਗੇ ਨੇ ਅੱਜ ਵੀ, ਕਿ ਜਦੋਂ ਅਸੀਂ ਤਾਂ ਬੜੀ ਸਹੂਲਤਾਂ ਵਿੱਚ ਬੈਠੇ ਹਾਂ। ਅੱਜ ਦੇ ਵੀ ਜ਼ਮਾਨੇ 'ਚ ਕਈ ਔਰਤਾਂ ਐਸੀਆਂ ਨੇ, ਬਲੂਚਿਸਤਾਨ ਦੇ ਕਈ ਇਲਾਕੇ ਨੇ, ਹੋਰ ਵੀ ਦੁਨੀਆ ਵਿੱਚ ਬਹੁਤ ਸਾਰੇ ਇਲਾਕੇ ਹੋਣਗੇ। ਖਬਰਾਂ 'ਚ ਅਸੀਂ ਜਿਵੇਂ ਦੇਖਦੇ ਹਾਂ, ਕੋਈ ਖਬਰ ਪੜ੍ਹਨੇ ਹਾਂ ਕਿ ਬਈ ਉਹ ਸਿਰਾਂ 'ਤੇ ਚੁੱਕ ਕੇ ਔਰਤਾਂ ਮੀਲਾਂ ਪੈਦਲ ਚੱਲਦੀਆਂ ਨੇ, ਅਤੇ ਉਹ ਕੀ ਕਹਿੰਦੇ ਨੇ ਪਾਣੀ ਲੈ ਕੇ ਆਉਂਦੀਆਂ ਨੇ। ਅਤੇ ਕਿੰਨਾ ਮੁਸ਼ਕਿਲ ਹੈ ਉਹਨਾਂ ਔਰਤਾਂ ਵਾਸਤੇ ਕਿ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਕਿ ਅਸੀਂ ਟੂਟੀ ਖੋਲ੍ਹਦੇ ਹਾਂ ਅਤੇ ਕੰਮ ਕਰ ਲੈਂਦੇ ਹਾਂ, ਪਾਣੀ ਪੀ ਲੈਂਦੇ ਹਾਂ, ਭਾਂਡੇ ਧੋ ਲੈਂਦੇ ਹਾਂ, ਕਰ ਲੈਂਦੇ ਹਾਂ, ਕੋਈ ਮਸਲਾ ਹੀ ਨਹੀਂ ਸਾਡੇ ਵਾਸਤੇ। ਅਤੇ ਉਹ ਔਰਤਾਂ ਜਿਹੜੀਆਂ ਪਹਿਲਾਂ ਮੀਲਾਂ ਪੈਦਲ ਚੱਲ ਕੇ ਪਾਣੀ ਲੈ ਕੇ ਆਉਂਦੀਆਂ ਨੇ, ਔਰ ਫਿਰ ਉਸ ਤੋਂ ਬਾਅਦ ਉਹ ਪਾਣੀ ਨੂੰ ਇਸਤੇਮਾਲ ਕੀਤਾ ਜਾਂਦਾ ਵੇ, ਅਤੇ ਉਹਨਾਂ ਦੀ ਬੜੀ ਮੁਸ਼ੱਕਤ ਹੈ। ਥਰ ਵਿੱਚ ਹਲੇ ਵੀ ਹੈ, ਸਿੰਧ ਵਿੱਚ ਵੀ ਥਰ ਜਿਹੜਾ ਇਲਾਕਾ ਵੇ, ਤਾਂ ਪਾਣੀ ਦੀ ਬੜੀ ਕਿੱਲਤ ਹੋ ਜਾਂਦੀ ਹੈ। ਵੀ ਜਦੋਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਔਰ ਹੋ ਜਾਂਦੀ ਹੈ ਨਾ, ਅਤੇ ਜਾਨਵਰ ਵੀ ਮਰਨੇ ਸ਼ੁਰੂ ਹੋ ਜਾਂਦੇ ਨੇ। ਔਰਤਾਂ ਵਿਚਾਰੀਆਂ ਮਤਲਬ ਜਾ ਜਾ ਕੇ ਦੂਰੋਂ ਦੂਰੋਂ ਪਾਣੀ ਭਰ ਕੇ ਲੈ ਕੇ ਆਉਂਦੀਆਂ ਨੇ। ਔਰ ਫਿਰ ਅਗਰ ਬਾਰਿਸ਼ ਹੋ ਜਾਂਦੀ ਹੈ, ਥਰ ਦੇ ਲੋਕ ਇੰਨਾ ਖੁਸ਼ੀ ਮਨਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਾਣੀ ਮਿਲ ਜਾਂਦਾ ਵੇ, ਪਾਣੀ ਦਸਤਿਆਬ ਹੋ ਜਾਂਦਾ ਵੇ, ਅਤੇ ਉਹ ਫਿਰ ਬੜੇ ਖੁਸ਼ ਹੋ ਜਾਂਦੇ ਨੇ। ਫਿਰ ਛੱਪੜ ਜੇ ਬਣੇ ਹੁੰਦੇ ਨੇ, ਉਹਨਾਂ ਵਿੱਚ ਪਾਣੀ ਸਟੋਰ। ਸਾਡੇ ਖਾਲਾ ਦੇ ਘਰ ਦੇ ਕੋਲ ਵੀ ਇੱਕ ਵੱਡਾ ਸਾਰਾ ਉਹਨਾਂ ਨੇ ਖੋਦ ਕੇ ਨਾ ਇੱਕ ਜਗ੍ਹਾ ਖੁਦ ਹੀ ਬਣਾਇਆ ਹੋਇਆ, ਟੈਂਕ ਕਹਿ ਲਓ, ਵੱਡਾ ਸਾਰਾ। ਕਿਉਂਕਿ ਉਹਨਾਂ ਦੀ ਫੈਮਿਲੀ ਬੜੀ ਸੀ, ਅਤੇ ਉਹ ਫਿਰ ਜਦੋਂ ਸ਼ਾਖ ਦੀ ਬੰਦੀ ਹੁੰਦੀ ਸੀ, ਸ਼ਾਖ 'ਚ ਪਾਣੀ ਨਹੀਂ ਆਉਂਦਾ ਸੀ, ਉਹ ਉੱਥੋਂ ਤੋੜ ਕੇ ਨਾ, ਤਾਂ ਸਿੱਧਾ ਪਾਣੀ ਉਹ ਖੱਡਾ ਭਰ ਲੈਂਦੇ ਸਨ, ਅਤੇ ਉਹਦੇ ਵਿੱਚ ਫਿਰ ਪਾਣੀ ਸਟੋਰ ਹੋ ਜਾਂਦਾ ਸੀ। ਜਿੰਨੇ ਦਿਨ ਸ਼ਾਖ ਪਾਰ ਬੰਦ ਰਹਿੰਦੀ ਸੀ, ਉੱਥੋਂ ਪਾਣੀ ਲੈ ਕੇ ਆਉਂਦੇ ਸਨ। ਅਤੇ ਉਸ ਪਾਸੇ ਜਾਣ ਤੋਂ ਖਾਲਾ ਸਾਨੂੰ ਬੜਾ ਮਨਾ ਕਰ ਦਿੰਦੇ ਸਨ ਕਿ ਤੁਸੀਂ ਖੇਲਦੇ ਕਦੀ ਉਸ ਪਾਸੇ ਨਾ ਜਾਈਓ, ਉਹ ਖੱਡੇ ਵੱਲ ਨਾ ਚਲੇ ਜਾਈਓ। ਉਹਨਾਂ ਨੂੰ ਡਰ ਹੁੰਦਾ ਸੀ ਕਿ ਬੱਚਾ ਕੋਈ ਡੁੱਬ ਨਾ ਜਾਵੇ। ਬੱਚਿਆਂ ਦਾ ਬੜਾ ਧਿਆਨ ਰੱਖਣਾ ਪੈਂਦਾ ਸੀ। ਬਾਰ ਬਾਰ ਦੇਖਦੀਆਂ ਸਨ ਮਾਵਾਂ ਕਿ ਸਾਡਾ ਬੱਚਾ ਉਸ ਤਰਫ ਤਾਂ ਨਹੀਂ ਚਲਾ ਗਿਆ, ਕਿਤੇ ਪਾਣੀ 'ਚ ਨਾ ਡੁੱਬ ਜਾਵੇ।
ਕਿੰਨੀ ਮੁਸ਼ਕਲ ਦੌਰ ਸੀ। ਅਸੀਂ ਜੇ ਚੰਦ ਦਿਨ ਵਾਸਤੇ ਜਾਂਦੇ ਸਾਂ, ਪਰ ਸਾਡੀ ਖਾਲਾ ਵਿਚਾਰੀ ਨਾ ਟੋਕਰਾ ਪਾਣਾ। ਅਸੀਂ ਉਸ ਜ਼ਮਾਨੇ ਵਿੱਚ ਨਾ ਅਸੀਂ ਬੜੇ ਸ਼ੌਕ ਨਾਲ ਚੀਜ਼ਾਂ ਦੇਖਣੇ ਹੁੰਦੇ ਸਾਂ। ਸਾਡੇ ਵਾਸਤੇ ਬੜੀ ਇੱਕ ਅਜੀਬ ਨਵੀਂ ਚੀਜ਼ ਹੁੰਦੀ ਸੀ, ਤਾਂ ਅਸੀਂ ਕਹਿੰਦੇ ਸਾਂ ਕਿ ਓਹੋ, ਖਾਲਾ ਤਾਂ ਵੀ ਸਿਰ 'ਤੇ ਭਾਂਡੇ ਚੁੱਕ ਕੇ ਲੈ ਕੇ ਸ਼ਾਖ 'ਤੇ ਚੱਲੀ। ਉਹ ਸਾਰੇ ਨਾਸ਼ਤੇ ਦੇ ਭਾਂਡੇ ਇਕੱਠੇ ਕਰਨੇ, ਟੋਕਰੇ 'ਚ ਪਾਣੇ, ਏਡੇ ਵੱਡੇ ਉਹਦੇ ਧੋਣੇ, ਫਿਰ ਮਟਕੇ ਭਰ ਕੇ ਘਰ ਲੈ ਕੇ ਆਉਣੇ, ਸਭ ਕਰਨੇ। ਅਤੇ ਉਹ ਫਿਰ ਸਾਡੇ ਵਾਸਤੇ ਤਾਂ ਇੱਕ ਤਫਰੀਹ ਹੁੰਦੀ ਸੀ, ਇੱਕ ਗੇਮ ਹੁੰਦਾ ਸੀ ਕਿ ਬਈ ਇਸ ਤਰ੍ਹਾਂ ਕਰਦੇ ਪਏ ਨੇ। ਲੇਕਿਨ ਜਦੋਂ ਫਿਰ ਅਸੀਂ ਥੋੜ੍ਹੀ ਇੱਕ ਇਨਸਾਨ ਉਸ ਉਮਰ ਵਿੱਚ ਆਉਂਦਾ ਵੇ ਕਿ ਜਦੋਂ ਥੋੜ੍ਹੀ ਸਮਝ ਆਉਣ ਲੱਗਦੀ ਹੈ ਕਿਸੇ ਚੀਜ਼ਾਂ ਦੀ, ਫਿਰ ਪਤਾ ਚੱਲਦਾ ਹੈ ਕਿ ਉਹ ਲੋਕ ਕਿੰਨੇ ਅਜ਼ੀਮ ਲੋਕ ਸਨ। ਉਸ ਜ਼ਮਾਨੇ ਕਿੰਨੇ ਮੁਸ਼ਕਿਲ ਜ਼ਮਾਨੇ ਸਨ। ਉਹ ਸਾਡੇ ਬਚਪਨ ਦੀਆਂ ਯਾਦਾਂ ਵਿੱਚ ਕੁਝ ਐਸੀਆਂ ਚੀਜ਼ਾਂ ਵੀ ਨੇ ਜਿਹੜੀ ਤਕਲੀਫ ਦਿੰਦੀਆਂ ਨੇ ਹੁਣ ਸਾਨੂੰ। ਉਸ ਵੇਲੇ ਸਾਨੂੰ ਅਹਿਸਾਸ ਨਹੀਂ ਹੁੰਦਾ ਸੀ ਉਹਨਾਂ ਚੀਜ਼ਾਂ ਦਾ, ਕਿ ਅਸੀਂ ਬਸ ਖੁਸ਼ੀ ਉਹ ਇੰਜੋਏ ਕਰਨੇ ਹੁੰਦੇ ਸਨ ਉਹਨਾਂ ਚੀਜ਼ਾਂ ਨੂੰ, ਕਿ ਥੋੜ੍ਹੇ ਦਿਨ ਵਾਸਤੇ ਆਏ ਖਾਲਾ ਅਸੀਂ ਮਟਕਾ ਚੁੱਕਣਾ ਹੈ। ਕੋਈ ਛੋਟਾ ਜਿਹਾ ਖਾਲਾ ਨੇ ਗੜਵੀ ਜੀ ਭਰ ਕੇ ਸਾਨੂੰ ਵੀ ਫੜਾ ਦੇਣੀ, ਪਰ ਸਾਨੂੰ ਨਹੀਂ ਪਤਾ ਸੀ ਕਿ ਸਾਡੀ ਖਾਲਾ ਦੀ ਵਿਚਾਰੀ ਧੌਣ ਜਿਹੜੀ ਹੈ ਟੁੱਟ ਚਲੀ ਹੈ ਮਟਕੇ ਚੁੱਕ ਚੁੱਕ ਕੇ। ਅਤੇ ਉਹ ਜ਼ਮਾਨੇ ਬੜੇ ਨਾਯਾਬ ਸਨ, ਬੜੇ ਔਖੇ ਜ਼ਮਾਨੇ ਸਨ, ਅਤੇ ਸੌਖੇ ਜ਼ਮਾਨੇ ਨਹੀਂ ਸਨ। ਜਿਹੜੇ ਆਮ ਵੀ ਰਹਿੰਦੇ ਸਨ ਘਰਾਂ 'ਚ ਲੋਕ, ਬਹੁਤ ਜ਼ਿਆਦਾ ਸਹੂਲੀਅਤ ਨਹੀਂ ਸਨ, ਸਾਦਗੀ ਦਾ ਦੌਰ ਸੀ। ਲੋਕ ਆਪਣੇ ਇਸ ਤਰ੍ਹਾਂ ਹੀ ਮਟਕੇ ਛਟਕੇ ਭਰ ਲਏ ਅਤੇ ਚਲੋ ਬਈ। ਬਰਫ਼ ਵਾਸਤੇ ਵੀ ਮੈਂ ਅਤੇ ਮੇਰੀ ਕਜ਼ਨ ਅਕਸਰ ਅੱਬੂ ਨੇ ਸਾਨੂੰ ਦੱਸਣਾ ਕੀ ਕੀਤਾ। ਇੱਕ ਜਿਹੜੀ ਹੁੰਦੀ ਹੈ ਨਾ ਟਾਇਰ ਦੀ, ਜਿਹੜੀ ਅੰਦਰ ਦੀ ਟਿਊਬ ਹੁੰਦੀ ਹੈ, ਵੱਡੇ ਸਾਰੇ ਟਾਇਰ ਦੀ ਟਿਊਬ, ਉਹ ਅੱਬੂ ਨੇ ਮੋਚੀ ਨੂੰ ਦੇ ਕੇ ਨਾ ਇੱਕ ਪਾਸਿਓਂ ਸਵਾ ਦਿੱਤੀ ਸੀ, ਇੱਕ ਪਾਸਿਓਂ ਉਹ ਖੁੱਲ੍ਹੀ ਰੱਖੀ। ਉਹਦੇ ਵਿੱਚ ਫਿਰ ਅਸੀਂ ਜਾਂਦੇ ਹੁੰਦੇ ਸਾਂ ਬਰਫ਼ ਵਾਲੇ ਕੋਲ, ਦੂਰ ਚੱਲ ਕੇ ਅਸੀਂ ਜਾਣਾ, ਉਹਦੇ ਕੋਲ ਬਰਫ਼ ਲੈ ਕੇ ਆਉਣੀ, ਅਤੇ ਉਹਨੇ ਫਿਰ ਜਿਹੜਾ ਨਾ ਉਹਦੇ ਵਿੱਚ ਪਾ ਦੇਣੀ ਸਾਨੂੰ ਤੋੜ ਕੇ। ਉਹਦੇ ਨਾਲ ਫਿਰ ਐਵੇਂ ਕੋਈ ਹਵਾ ਘੱਟ ਲੱਗਦੀ ਸੀ, ਛੇਤੀ ਦੌੜ ਕੇ ਘਰ ਆਉਣਾ। ਉਹ ਫਿਰ ਬਰਫ਼ ਤੋੜ ਕੇ ਧੋ ਕੇ ਉਹਨੂੰ ਫਿਰ ਕੱਪੜੇ 'ਚ ਪਾਉਣਾ, ਉਹਨੂੰ ਕੁੱਟਣਾ, ਇਹਨਾਂ ਨੇ ਪੀਸ ਕਰਨੇ। ਫਿਰ ਥਰਮਸ ਹੁੰਦੀ ਸੀ ਬਰਫ਼ ਦੀ, ਉਹਦੇ ਵਿੱਚ ਪਾ ਲੈਣੀ। ਤਾਂ ਫਿਰ ਸਾਰਾ ਦਿਨ ਉਸ 'ਚੋਂ ਅਗਰ ਠੰਡਾ ਪਾਣੀ ਕਰ ਬਹੁਤ ਜ਼ਿਆਦਾ ਕੋਈ ਮਹਿਮਾਨ ਆ ਗਿਆ, ਜਾਂ ਉਦੋਂ ਕੰਜੂਸੀ ਨਾਲ ਇਸਤੇਮਾਲ ਕਰਨਾ ਹੁੰਦਾ ਸੀ ਕਿ ਉੱਥੇ ਫਿਰ ਦੁਬਾਰਾ ਨੂੰ ਕੱਲ੍ਹ ਜਾ ਕੇ, ਪਰਸੋਂ ਕੋਈ ਜਾਏਗਾ ਕੱਲ੍ਹ ਤੇ ਬਰਫ਼ ਲਿਆਏਗਾ। ਇਹ ਨਹੀਂ ਕਿ ਬਸ ਤੁਸੀਂ ਫੌਰਨ ਹੀ ਖ਼ਤਮ ਕਰ ਦੇਵੋ। ਥੋੜ੍ਹਾ ਜਿਹਾ ਕੰਜੂਸੀ ਦੇ ਨਾਲ ਇਸਤੇਮਾਲ ਹੁੰਦਾ ਸੀ। ਸਾਰਾ ਦਿਨ ਘੜੀਆਂ ਦਾ ਪਾਣੀ ਪੀਣਾ, ਅਤੇ ਲੱਸੀ ਬਣ ਗਈ ਤਾਂ ਉਹਦੇ 'ਚ ਬਰਫ਼ ਪਾ ਲਈ, ਜਾਂ ਫਿਰ ਇੱਕ ਟਾਈਮ ਜਦੋਂ ਰੋਟੀ ਸਭ ਖਾਣ ਲੱਗੇ ਨੇ, ਚਲੋ ਵੀ ਠੰਡਾ ਪਾਣੀ ਪੀ ਲਵੋ। ਅਤੇ ਠੰਡਾ ਪਾਣੀ ਪੀਣੇ ਸਾ ਓਏ ਹੋਏ, ਠੰਡੋ ਪਾਣੀ ਇੰਨਾ ਮਜ਼ੇ ਦਾ ਲੱਗਦਾ ਹੁੰਦਾ ਸੀ ਕਿ ਅਸੀਂ ਠੰਡਾ ਪਾਣੀ ਪੀਤਾ ਹੋਵੇ, ਬੜੇ ਖੁਸ਼ ਹੁੰਦੇ ਸਾਂ। ਉਸ ਜ਼ਮਾਨੇ 'ਚ ਫਰਿੱਜ ਨਹੀਂ ਹੁੰਦੀ ਸੀ ਆਮ ਲੋਕਾਂ, ਸਾਡੇ ਮੁਹੱਲੇ 'ਚ ਕਿਸੇ ਦੇ ਘਰ ਵੀ ਫਰਿੱਜ ਨਹੀਂ ਸੀ। ਅਤੇ ਕਿੰਨੀਆਂ ਇਸ ਤਰ੍ਹਾਂ ਮੁਸ਼ਕਿਲ ਜ਼ਮਾਨੇ ਦੇਖੇ ਨੇ ਅਸੀਂ ਆਪਣੇ ਬਚਪਨ ਵਿੱਚ। ਅੱਜ ਅਸੀਂ ਆਪਣੇ ਬੱਚਿਆਂ ਨੂੰ ਦੇਖਦੇ ਹਾਂ, ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ ਕਿ ਬਈ ਉਹਨਾਂ ਦੇ ਅੱਲਾਹ ਤਾਲਾ ਨੇ ਬਹੁਤ ਨਵਾਜ਼ਿਆ ਹਰ ਬੰਦੇ ਨੂੰ, ਕਿ ਦੁਨੀਆ ਤਰੱਕੀ ਇਸ ਤਰ੍ਹਾਂ ਹੀ ਕਰਦੀ ਹੈ ਕਿ ਉਹ ਅਹਿਦ ਚੱਲਦੇ ਰਹਿੰਦੇ ਨੇ, ਔਰ ਨਵੀਆਂ ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ। ਕੁਝ ਉਹ 'ਚ ਚੰਗੇ ਇਜ਼ਾਫੇ ਹੁੰਦੇ ਨੇ, ਕੁਝ ਭੈੜੇ ਇਜ਼ਾਫੇ ਹੁੰਦੇ ਨੇ, ਲੇਕਿਨ ਇਜਾਦਾਤ ਆਈ ਜਾਂਦੀਆਂ ਨੇ। ਲੇਕਿਨ ਜਿਹਨਾਂ ਜ਼ਮਾਨਿਆਂ ਦੀ ਮੈਂ ਜ਼ਿਕਰ ਕਰ ਰਹੀ ਹਾਂ, ਬੜੇ ਮੁਸ਼ਕਿਲ ਜ਼ਮਾਨੇ ਸਨ, ਬੜੇ ਔਖੇ ਜ਼ਮਾਨੇ ਸਨ। मैंने तुम्हारी गागर से कभी पानी पिया था, प्यासा था मैं, याद करो। सुन लो गोरी हो गोरी, तुम शर्मा के थोड़ा सा बल खाई थी, वो दिन याद करो। मैंने तुम्हारी गागर से कभी पानी पिया था, प्यासा था मैं, याद करो। ਤੇ ਚਲੋ ਜੀ, ਅੱਜ ਅਸੀਂ ਘੜੇ ਦੀਆਂ ਯਾਦਾਂ ਸ਼ੇਅਰ ਕੀਤੀਆਂ ਕਿ ਠੰਡੇ ਘੜੇ ਉੱਤੇ ਪਲੇਟ ਦਿੱਤੀ ਹੁੰਦੀ ਸੀ, ਗਲਾਸ ਰੱਖਿਆ ਹੁੰਦਾ ਸੀ, ਚੁੱਕੋ ਪਲੇਟ ਅਤੇ ਉਹਦੇ ਵਿੱਚ ਐਸਾ ਕਰਕੇ ਡਬੋ ਗਲਾਸ ਅਤੇ ਪੀ ਲਓ। ਅੱਲਾ ਦੀ ਕਸਮੇ ਬਈ, ਸਕੂਲ 'ਚ ਵੀ ਜਾਂਦੇ ਸਾਂ, ਇਸ ਤਰ੍ਹਾਂ ਕਦੀ ਕਿਸੇ ਨੂੰ ਕੋਈ ਜਰਾਸੀਮ ਨਹੀਂ ਲੱਗਿਆ ਸੀ। ਸਭ ਜਰਾਸੀਮ ਪ੍ਰੂਫ ਲੋਕ ਉਸ ਜ਼ਮਾਨੇ 'ਚ ਰਹਿੰਦੇ ਸਨ ਕਿ ਜਿਹੜਾ ਮਰਜ਼ੀ ਆਇਆ ਬਸ ਘੜੇ 'ਚੋਂ ਪਾਣੀ ਪੀ ਲਵੋ। ਅੱਜ ਮੈਂ ਦੇਖ ਰਹੀ ਹਾਂ ਹਰ ਕਿਸੇ ਦਾ ਗਿਲਾਸ ਲੱਗ ਗਏ, ਅਤੇ ਕੋਈ ਕਿਸੇ ਦਾ ਉਹ ਕਹਿੰਦਾ ਹੈ ਕਿ ਵੀ ਨਹੀਂ ਵੀ ਮੈਂ ਜੂਠੇ ਗਲਾਸ 'ਚ ਪਾਣੀ ਨਹੀਂ ਪੀਣਾ, ਮੈਨੂੰ ਜਰਾਸੀਮ ਲੱਗ ਜਾਣਗੇ। ਉਹ ਜ਼ਮਾਨੇ ਪਤਾ ਨਹੀਂ ਕਿੱਥੇ ਚਲੇ ਗਏ, ਜਦੋਂ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਇਹਨਾਂ ਚੀਜ਼ਾਂ ਦਾ। ਅਤੇ ਅਸੀਂ ਤਾਂ ਬਈ ਉਹਨੇ ਅੱਧਾ ਪਾਣੀ ਪੀਤਾ ਅਤੇ ਅੱਧਾ ਮੈਂ ਪੀਤਾ। ਓ ਹੋ ਬਈ, ਇਹ ਗੱਲ ਤਾਂ ਮੈਂ ਭੁੱਲ ਹੀ ਚੱਲੀ ਸਾਂ, ਸ਼ੁਕਰ ਯਾਦ ਆ ਗਈ। ਸਕੂਲ ਵਿੱਚ ਜਦੋਂ ਅਸੀਂ ਘੜਿਆਂ ਦੇ ਕੋਲ ਜਾਂਦੇ ਸਾਂ ਨਾ, ਤਾਂ ਸਹੇਲੀ ਜਿਹੜੀ ਕੁੜੀ ਪਹਿਲੋਂ ਗਲਾਸ ਫੜ ਲੈਂਦੀ ਸੀ ਨਾ, ਸ਼ਾਇਦ ਤੁਹਾਡੇ 'ਚੋਂ ਵੀ ਕਿਸੇ ਨੂੰ ਯਾਦ ਹੋਵੇ, ਅਤੇ ਉਹ ਫਿਰ ਕਹਿੰਦਾ, ਪਹਿਲੀ ਪਿਆਸ ਮੇਰੀ ਅੱਲਾ ਸੇ ਬੜਾ ਕੋਈ ਨਹੀਂ। ਤਾਂ ਬਸ ਜਿਹਨੇ ਕਹਿ ਦਿੱਤਾ, ਬਸ ਬਈ ਫਿਰ ਉਹਦੀ ਤਾਂ ਆਸਾਨੀ ਹੋ ਗਈ, ਗਲਾਸ ਤੱਕ ਉਹਦਾ ਹੱਥ ਨਹੀਂ ਵੀ ਪਹੁੰਚਿਆ,
ਪਰ ਫਿਰ ਉਹਨੂੰ ਕਹਿ ਦਿੱਤਾ ਸੀ ਨਹੀਂ ਵੀ ਤੁਮ ਪੀ ਲਓ। ਫਿਰ ਉਹਨੇ ਕਹਿਣਾ, ਉਹਨੇ ਬੜੇ ਆਪਣੇ ਵੱਲੋਂ ਆਕੜ ਕੇ ਕਹਿਣਾ ਨਹੀਂ 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 ਤੁਸੀਂ ਪੀ ਲਓ ਪੀ ਲਓ। ਉਹਨੇ ਕਹਿਣਾ ਨਹੀਂ ਵੀ ਪਹਿਲੀ ਪਿਆਸ ਹੁਣ ਤੇਰੀ ਹੈ, ਅੱਲਾ ਤੋਂ ਵੱਡਾ ਤੇ ਸਾਰੇ ਕੋਈ ਹੈ ਹੀ ਨਹੀਂ ਹੈ। ਤੇ ਉਹ ਫਿਰ ਕੁੜੀ ਉਹ ਪਾਣੀ ਭਰ ਕੇ ਉਹਨੂੰ ਦੇ ਦਿੰਦੀ ਸੀ। ਪਹਿਲੀ ਪਿਆਸ ਜਿਹੜੀ ਕੁੜੀ ਕਹਿ ਦਿੰਦੀ ਸੀ ਨਾ, ਪਹਿਲੀ ਪਿਆਸ ਮੇਰੀ, ਅੱਲਾ ਸੇ ਬੜਾ ਕੋਈ ਨਹੀਂ। ਤੇ ਵਾਕਈ ਅੱਲਾ ਤੋਂ ਵੱਡਾ ਕੋਈ ਨਹੀਂ ਹੈ, ਅੱਲਾ ਹੀ ਸਭ ਤੋਂ ਬੜਾ ਵੇ, ਤੇ ਉਹਦੀਆਂ ਹੀ ਸ਼ਾਨਾਂ ਨੇ, ਤੇ ਉਹਦੇ ਹੀ ਸਾਰੇ ਜਿਹੜੇ ਨੇ ਕ੍ਰਿਸ਼ਮੇ ਨੇ। ਤੇ ਹੁਣ ਫਿਰ ਮੈਂ ਚੱਲ ਰਹੀ ਹਾਂ, ਗੱਲ ਖਾਸੀ ਲੰਬੀ ਹੋ ਗਈ। ਘੜਿਆਂ ਦੇ ਹਵਾਲੇ ਦੇ ਨਾਲ ਮੈਨੂੰ ਯਾਦ ਆ ਗਿਆ ਕਿ ਅੱਜ ਅਸੀਂ ਬੜੇ ਸੌਖਿਆਂ ਦੌਰਾਂ ਵਿੱਚ ਰਹਿੰਦੇ ਹਾਂ, ਬੜੀਆਂ ਸਹੂਲਤਾਂ ਵਿੱਚ ਰਹਿੰਦੇ ਹਾਂ, ਪਰ ਕਦੀ ਤੁਸੀਂ ਬੈਠੋ ਸੋਚੋ, ਜਿਨ੍ਹਾਂ ਨੇ ਨਹੀਂ ਵੀ ਉਸ ਜ਼ਮਾਨੇ ਦੇਖੇ, ਤਾਂ ਸੋਚੋ ਕਿ ਐਸੇ ਲੋਕ ਵੀ ਆਏ ਸਨ ਕਦੀ ਦੁਨੀਆ 'ਚ ਜਿਨ੍ਹਾਂ ਨੇ ਬੜੀਆਂ ਤਕਲੀਫਾਂ ਉਠਾਈਆਂ ਨੇ। ਤੇ ਅੱਜ ਦੇ ਦੌਰ ਵਿੱਚ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਇਹ ਤਕਲੀਫਾਂ ਉਠਾ ਰਹੇ ਨੇ। ਤੇ ਆਪਣੇ ਰੱਬ ਦਾ ਸ਼ੁਕਰ ਅਦਾ ਕਰਨਾ ਚਾਹੀਦਾ ਸਾਨੂੰ ਕਿ ਅੱਲਾਹ ਤਾਲਾ ਨੇ ਸਾਨੂੰ ਬਹੁਤ ਨਵਾਜ਼ਿਆ। ਫਿਰ ਮਿਲਨੇ ਆ ਜੀ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਜ ਤੇ ਘੜਿਆਂ ਦੀ ਕਹਾਣੀ ਹੋ ਗਈ। ਤੇ ਹੁਣ ਦੇਖੋ ਕੱਲ ਕਿਹੜਾ ਅਸੀਂ ਮੌਜੂ ਚੁਣਨੇ ਆ। ਮੌਜੂ ਤਾਂ ਬਹੁਤ ਸਾਰੇ ਨੇ, ਅਸੀਂ ਇਹਨੂੰ ਚੁਣਦੇ ਜਾਵਾਂਗੇ ਤੇ ਗੱਲ ਕਰਦੇ ਜਾਵਾਂਗੇ। ਤੇ ਹੁਣ ਇਜਾਜ਼ਤ ਦੇਵੋ। ਤੇ ਉਜ਼ਮਾ ਨੇ ਉਜ਼ਮਾ ਨੇ ਇੱਕ ਦਿਨ ਮੈਨੂੰ ਮੈਸੇਜ ਕੀਤਾ, ਮੈਂ ਹੁਣ ਇੱਕ ਮੈਨੂੰ ਯਾਦ ਆ ਗਿਆ, ਮੈਂ ਕਹਿ ਦੇਵਾਂ। ਉਜ਼ਮਾ ਨੇ ਕਿਹਾ ਕਿ ਬਾਜੀ ਇਹ ਟੋਪੀ ਦੇਖ ਲਓ ਵੀ, ਅੱਜ ਮੈਂ ਪਾਈ ਹੈ ਟੋਪੀ, ਮੇਰੀ ਖਾਲਾ ਦੀ ਨਿਸ਼ਾਨੀ ਹੈ। ਤੇ ਇਹ ਮੇਰੀ ਖਾਲਾ ਨੇ ਮੈਨੂੰ ਦਿੱਤੀ ਸੀ ਟੋਪੀ, ਤੇ ਮੈਨੂੰ ਬੜੀ ਚੰਗੀ ਲੱਗਦੀ। ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ, ਛੱਲਾ ਦੇ ਜਾ ਨਿਸ਼ਾਨੀ ਤੇਰੀ ਮਿਹਰਬਾਨੀ। ਤੇ ਛੱਲਾ ਦੇ ਜਾ ਨਿਸ਼ਾਨੀ, ਤੇ ਖਾਲਾ ਆਪਣੀ ਨਿਸ਼ਾਨੀ ਦੇ ਗਈ ਮੈਨੂੰ। ਖਾਲਾ ਅੱਲਾ ਦੇ ਕੋਲ ਚਲੀ ਗਈ ਹੈ। ਖਾਲਾ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਮੈਂ ਸੀਨੇ ਨਾਲ ਲਾ ਕੇ ਰੱਖੀਆਂ ਨੇ, ਕਿਉਂਕਿ ਤੋਹਫਾ ਜਿਹੜਾ ਹੁੰਦਾ ਵੀ ਉਹ ਵੈਸੇ ਹੀ ਬੜਾ ਕੀਮਤੀ ਹੁੰਦਾ ਹੈ। ਪਰ ਉਹ ਲੋਕ ਜਿਹੜੇ ਦੁਨੀਆ ਤੋਂ ਫਿਰ ਚਲੇ ਜਾਣ ਨਾ, ਉਹਨਾਂ ਦੀ ਤੇ ਫਿਰ ਇੱਕ ਚੀਜ਼ ਬੰਦਾ ਸੰਭਾਲ ਕੇ ਰੱਖਦਾ ਵੇ। ਮੈਂ ਆਪਣੀ ਅੰਮੀ ਦੀਆਂ ਵੀ ਕੁਛ ਯਾਦਾਂ ਰੱਖੀਆਂ ਹੋਈਆਂ ਨੇ ਸੰਭਾਲ ਕੇ। ਤੇ ਇਸ ਤਰ੍ਹਾਂ ਇੱਕ ਦੋ ਆਪਣੇ ਅੱਬੂ ਦੀਆਂ ਵੀ ਚੀਜ਼ਾਂ, ਤੇ ਮੈਨੂੰ ਅੱਛਾ ਲੱਗਦਾ ਵੇ ਕਿ ਮੈਂ ਫਿਰ ਕਦੀ ਕਦੀ ਉਹਨਾਂ ਨੂੰ ਖੋਲ੍ਹ ਕੇ ਦੇਖ ਲੈਂਦੀ ਹਾਂ, ਕਰ ਲੈਂਦੀ ਹਾਂ। ਤੇ ਇਹ ਮੇਰੇ ਖਾਲਾ ਦੀ ਨਿਸ਼ਾਨੀ ਹੈ ਮੇਰੇ ਕੋਲ। ਤੇ ਕਦੀ ਮੈਨੂੰ ਬੜਾ ਸ਼ੌਕ ਹੈ ਪਾਉਣ ਦਾ, ਮੈਂ ਪਾਉਂਦੀ ਹਾਂ। ਤੇ ਅਕਸਰ ਮੈਂ ਪਾਉਂਦੀ ਹਾਂ ਟੋਪੀ ਜਿਹੜੀ ਹੈ ਮੈਂ ਅਕਸਰ ਪਾਉਂਦੀ ਹਾਂ। ਤੇ ਫਿਰ ਮਿਲਾਂਗੇ ਇਨਸ਼ਾ ਅੱਲਾ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਅੱਲਾ ਹਾਫਿਜ਼ ਤੇ ਰੱਬ ਰਾਖਾ।